पंजाब तो लहिंदे हल आउंदे ने, लहिंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार, जी आए सोने सिख सरदार। ਅਸੀਂ ਮੋਟੀਵੇਟ ਹੋਏ ਨਾ ਇੱਥੇ ਆਉਣ ਲਈ, ਬਾਬੇ ਦੇ ਦਰ ਤੇ ਆਉਣਾ ਸੀ ਮੱਥਾ ਟੇਕਣ। ਇਹ ਥੋੜੇ ਚੈਨਲਾਂ ਦੇ ਥਰੂ ਵੀ ਸਾਨੂੰ ਬਹੁਤ ਯਾਨੀ ਕਿ ਸਾਨੂੰ ਮਿਲੇਗਾ ਕਿ ਹਾਂਜੀ। ਤੇ ਤੁਸੀਂ ਗੁਰੂ ਨਾਨਕ ਦੇਵ ਜੀ ਤੇ ਦੂਣਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਦੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀਆਂ ਜਿਹੜੀਆਂ ਹੁਣ ਤੁਹਾਡੇ ਥਰੂ ਸਾਨੂੰ ਗੱਲਾਂ ਪਤਾ ਚੱਲਦੀਆਂ, ਉਹਦੇ ਅਸੀਂ ਇੰਨੇ دیਵਾਨੇ ਹੋ ਚੁੱਕੇ ਆ ਨਾ, ਇੰਨੇ ਯਾਨੀ ਕਿ ਤੁਹਾਡੇ ਕਰਜ਼ਦਾਰ ਵੀ ਹੈਗੇ ਆ ਕਿ ਤੁਸੀਂ ਸਾਨੂੰ ਇੱਕ ਇੱਕ ਚੀਜ਼ ਦੀ ਰੂਹ ਪੱਟ ਕੇ ਦਿਖਾਈ ਹੈ ਕਿ ਜਿਹੜੇ ਲੋਕਾਂ ਦੇ ਵਿੱਚ ਸੀ ਨਾ ਦਰਿਆਤ ਭਾਵਨਾ ਜਿਹਦੀ ਜਿਹੜੀ ਮਾੜੀ ਮੋਟੀ ਪਈ ਹੁੰਦੀ ਹੈ, ਉਹ ਤੁਸੀਂ ਕੱਢੀ ਜਾ ਰਹੇ ਹੋ। अस्सलाम वालेकुम, सत श्री अकाल, प्रणाम दोस्तों। एक पिंड पंजाब का चैनल की टीम पहुंची है जी ननकाना साहब, जिथे कि 552वां गुरपुरब शानो शौकत नाल मनाया जा रहा है। और इत्थे साडे चढ़दे पंजाब तो आए हुए साडे भैन भाई साड़ियाँ मावां साडे नाल मौजूद आ जी। प्रोग्राम शुरू करने तो पहले थोड़ा जिहा दसदे जाने कि एक साडा पैगाम जिहड़ा कि ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਆ ਜੀ 60 ਸਾਲ ਤੋਂ 65 ਸਾਲ 50 ਸਾਲ ਦੇ ਵਿੱਚ ਵਾਲੇ, ਇਹਨਾਂ ਨੂੰ ਅਸੀਂ ਦੋਵਾਂ ਗੌਰਮੈਂਟਾਂ ਅੱਗੇ ਅਪੀਲ ਕਰਦੇ ਹਾਂ ਕਿ ਇਹਨਾਂ ਨੂੰ ਔਨ ਅਰਾਈਵਲ ਵੀਜ਼ਾ ਦਿੱਤਾ ਜਾਵੇ ਤਾਂ ਕਿ ਆਸਾਨੀ ਦੇ ਨਾਲ ਇਹ ਇਸ ਉਮਰ ਦੇ ਵਿੱਚ ਦਿੱਲੀ ਦੇ ਧੱਕੇ ਖਾਣ ਤੋਂ ਬਚ ਕੇ ਆਪਣੇ ਦੋਵਾਂ ਮੁਲਕਾਂ 'ਚ ਆ ਜਾ ਸਕਣ। ਕਿਉਂਕਿ ਦਿੱਲੀ ਵਾਲਾ ਪ੍ਰੋਸੈਸ ਬਹੁਤ ਲੰਬਾ ਹੈ, ਇਸ ਕਰਕੇ ਕਈ ਬੰਦੇ ਜਿਹੜੇ ਨੇ ਉਹ ਬਿਲਕੁਲ ਜਾਣੋ ਕਹਿੰਦੇ ਵੀ ਨਹੀਂ ਆਪਣਾ ਜਾਣਾ, ਤੇ ਇਹ ਇਸ ਕਰਕੇ ਨਾ ਉਹ ਥੋੜ੍ਹਾ ਜਿਹਾ ਢਿੱਲੇ ਪੈ ਜਾਂਦੇ ਆ। ਲਿਹਾਜ਼ਾ ਇਹਨਾਂ ਨੂੰ ਜਿਹੜਾ ਔਨ ਅਰਾਈਵਲ ਵੀਜ਼ਾ ਦਿੱਤਾ ਜਾਣਾ। ਦੂਸਰੀ ਗੱਲ ਜਿਹੜੀ ਆ ਕਿ ਪੰਜਾਬੀ ਜ਼ਬਾਨ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਪੰਜਾਬੀ ਜ਼ਬਾਨ ਆ ਉਹਨੂੰ ਵੀ ਥੋੜ੍ਹਾ ਜਿਹਾ ਉਜਾਗਰ ਕੀਤਾ ਜਾਣਾ ਚਾਹੀਦਾ, ਔਰ ਸਕੂਲਾਂ ਕਾਲਜਾਂ ਵਿੱਚ ਨਾ ਲਾਜ਼ਮੀ ਸਬਜੈਕਟ ਦੇ ਤੌਰ 'ਤੇ ਪੜ੍ਹਾਈ ਜਾਣੀ ਚਾਹੀਦੀ। ਜੀ ਅੰਮਾ ਜੀ, ਤੁਹਾਡਾ ਨਾਂ ਕੀ ਆ? ਮੇਰਾ ਨਾਮ ਦਲਵੀਰ ਕੌਰ ਹੈ। ਅੱਛਾ ਜੀ, ਆਪਾਂ ਕਿੱਥੋਂ ਆਏ ਆ? ਮੈਂ ਪੰਜਾਬ ਤੋਂ ਆਈ ਹਾਂ, ਜ਼ਿਲ੍ਹਾ ਹੁਸ਼ਿਆਰਪੁਰ ਚੋਂ ਆਈ ਹਾਂ। ਹਾਂਜੀ ਹਾਂਜੀ ਜ਼ਿਲ੍ਹੇ ਚੋਂ ਆ ਗਏ ਆ? ਹਾਂਜੀ ਹਾਂਜੀ। ਤੇ ਕਿਹੜੀ ਤਹਿਸੀਲ ਆਪਣੀ? ਆਪਣੀ ਭੂੰਗਾ ਤਹਿਸੀਲ ਆ। ਭੂੰਗਾ, ਉਹ ਬਿਲਕੁਲ ਨੇੜੇ ਜਾ ਕੇ? ਹਾਂਜੀ ਹਾਂਜੀ ਹਾਂਜੀ। ਹਿਮਾਚਲ ਸ਼ੁਰੂ ਹੋ ਜਾਂਦਾ? ਹਾਂਜੀ ਹਾਂਜੀ। ਪਿੰਡ ਕਿਹੜਾ ਆਪਣਾ? ਮੇਰਾ ਪੰਡੋਰੀ ਖਜੂਰ ਪਿੰਡ ਆ। ਉਹ ਅੱਛਾ, ਹਾਂਜੀ ਹਾਂਜੀ। ਪਹਿਲੀ ਵਾਰੀ ਆਏ ਹੋ? ਹਾਂਜੀ, ਪਹਿਲੀ ਵਾਰ ਹੀ ਆਈ ਹਾਂ। ਪਰ ਗੁਰੂ ਨਾਨਕ ਦੇਵ ਜੀ ਨੇ ਸੁਭਾਗ ਸਮਾਂ ਬਖਸ਼ਿਆ, ਜਿਨ੍ਹਾਂ ਵਿੱਚ ਆਪਣੀ ਧਰਤੀ ਤੇ ਜਨਮ ਸਥਾਨ ਤੇ ਸਾਨੂੰ ਆਉਣ ਦਾ ਮੌਕਾ ਮਿਲਿਆ। ਮਾਤਾ ਜੀ ਕਿੱਦਾਂ ਲੱਗਾ ਕਿ ਚੂੰਕਿ ਉੱਥੇ ਬਹੁਤ ਵਧੀਆ ਬੇਅੰਤ ਗੁਰੂ ਨਾਨਕ ਦੇਵ ਜੀ ਬਹੁਤ ਬਹੁਤ ਕਿਰਪਾ ਹੋਈ ਆ। ਬਹੁਤ ਬਹੁਤ ਮੁਬਾਰਕਾਂ ਮੇਰੇ ਵੀਰਾਂ ਭੈਣਾਂ ਭਾਈਆਂ, ਹਿੰਦੂ ਮੁਸਲਮ ਸਿੱਖ ਈਸਾਈ ਸਭਨਾਂ ਕੋ ਬਹੁਤ ਬਹੁਤ ਵਧਾਈ। ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਸਭ ਕੋ ਚੜ੍ਹਦੀ ਕਲਾ ਬਖਸ਼ੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਅੱਛਾ, ਜਦੋਂ ਆਪਾਂ ਆਏ ਸੀ ਵੀਜ਼ਾ ਲੱਗ ਗਿਆ ਪਤਾ ਵੀ ਹੁਣ ਚੱਲ ਜਾਣਾ, ਤਾਂ ਲੋਕਾਂ ਨੇ ਡਰਾਇਆ ਨਹੀਂ ਵੀ ਨਾ ਜਾਓ ਪਾਕਿस्तान? हाँ डराया। ਕੀ ਕਹਿੰਦੇ ਸੀ? बोलते सी उसे पता नहीं क्या हो जाएगा क्या ना हो, आपको बहुत सेफ्टी से रहना पड़ेगा। कुछ डराया ज़्यादा। अकाल पुरख का मेहर भरिया हाथ सी। मैंने बोला जब आनी तो कहीं भी आ सकती है, मैं जाऊंगी गुरुओं की धरती में, उसका नमस्कार सुनूंगी। मैंने आके जहाँ से बहुत बड़ी खबर सुनी जो किसानों की दिल्ली में चल रही सी गलबात, ਪੰਜਾਬੀ ਜੀ ਗੱਲ ਕਰ ਲਓ। ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ। ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ, ਜਿਨ੍ਹਾਂ ਨੇ ਇੰਨੀ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ। ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਬਹੁਤ ਬਹੁਤ ਮੁਬਾਰਕਾਂ ਮੇਰੇ ਬਾਬੇ ਨਾਨਕ ਨੂੰ ਬਹੁਤ ਬਹੁਤ। ਤੁਹਾਨੂੰ ਕੀ ਕਿਹਾ? ਆਪਣੀਆਂ ਨੋਹਾਂ ਵੀ ਹੋਣੀਆਂ, ਧੀਆਂ ਵੀ ਹੋਣੀਆਂ, ਉਹਨਾਂ ਨੇ ਕੀ ਕਿਹਾ ਵੀ ਪਾਕਿਸਤਾਨ 'ਚ ਸਾਡੇ ਲਈ ਕੀ ਲੈ ਕੇ ਆਇਓ? ਕਹਿੰਦੇ ਜੋ ਨਵੀਆਂ ਚੀਜ਼ਾਂ ਹੋਣਗੀਆਂ ਉਹ ਵੀ ਨਹੀਂ ਆਏ ਕਦੀ,
ਜੋ ਨਵੀਂ ਚੀਜ਼ ਹੋਗੀ ਉਹ ਲੈ ਕੇ ਆਏ। ਬਾਕੀ ਤੁਸੀਂ ਦੇਖਦੇ ਬਾਜ਼ਾਰ ਜਾ ਕੇ ਕੀ ਨਵਾਂ ਲੱਗਦਾ। ਆਹ ਤਾਂ ਬਾਜ਼ਾਰੋਂ ਮਿਲ ਜਾਣੀਆਂ ਚੀਜ਼ਾਂ, ਬਾਕੀ ਕੀ ਹੁਣ ਦੱਸੋਗੇ ਜਾ ਕੇ ਤੁਸੀਂ? ਅਸੀਂ ਉਹਨਾਂ ਨੂੰ ਕਹਿਣਾਗੇ, ਅਸੀਂ ਵੀ ਬਾਰ-ਬਾਰ ਜਾਵਾਂਗੇ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਤੇ। ਤੁਸੀਂ ਵੀ ਬਾਬਾ ਨਾਨਕ ਕਿਰਪਾ ਕਰੇ ਸਾਰੇ ਹੀ ਆਉਣ। ਮੈਂ ਸਵੇਰ ਦੀ ਆਪਣੇ ਬੱਚਿਆਂ ਨੂੰ 2-3 ਵਾਰੀ ਫੋਨ ਕਰ ਹਟੀਆਂ, ਇੰਨਾ ਨਜ਼ਾਰਾ ਆਉਣ ਰਿਹਾ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦਾ। ਅਜੇ ਤਾਂ ਇਸ ਦਫਾ ਵੀਜ਼ੇ ਥੋੜੇ ਮਿਲੇ ਨਹੀਂ ਤਾਂ ਇੱਥੇ ਤਾਂ ਰੌਣਕ ਬਹੁਤ ਹੁੰਦੀ ਹੈ। ਅੱਛਾ ਜੀ, ਚਲੋ ਮਾਲਕ ਦਾ ਬਹੁਤ-ਬਹੁਤ ਸ਼ੁਕਰ ਹੈ। ਪੂਰੀ ਰੌਣਕ ਹੋ ਜੂਗੀ ਯਾਰ। ਅਸੀਂ ਵੀ ਉਹਦੇ ਬਹੁਤ ਸ਼ੁਕਰ ਆ ਗੁਰੂ ਨਾਨਕ ਦੇਵ ਜੀ ਦਾ, ਮਾਲਕ ਦਾ। ਸ਼ੁਕਰੀਆ ਜੀ। ਆ ਮਾਤਾ ਜੀ ਸਾਡੇ ਆਪਣੇ ਜ਼ਿਲ੍ਹੇ ਚੋਂ ਹੁਸ਼ਿਆਰਪੁਰ ਚੋਂ ਆਏ ਹੋਏ ਆ, ਸਾਨੂੰ ਤਾਂ ਬਹੁਤ ਚੰਗੇ ਲੱਗਦੇ ਆ। ਸਾਡਾ ਜ਼ਿਲ੍ਹਾ ਜੋ ਹੈਗਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਜ਼ਿਆਦਾ ਤੋਂ ਜ਼ਿਆਦਾ ਹੁਸ਼ਿਆਰਪੁਰੀ ਔਰ ਬਾਕੀ ਲੈਂਦੇ ਚੜ੍ਹਦੇ ਪੰਜਾਬ ਦੇ ਜਿੰਨੇ ਵੀ ਲੋਕ ਆ ਉਹ ਪਾਕਿਸਤਾਨ ਆ ਸਕਣ। ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ। ਅੱਛਾ ਮੈਂ ਤੇਰੇ ਨਾਲ ਮੈਂ ਬੜਿਆ ਤੁਹਾਡਾ ਮੈਂ ਮੁਰੀਦ ਹਾਂ ਜੀ ਤੁਹਾਡਾ। ਤੁਸੀਂ ਮੈਂ ਬੜੇ ਸਾਲ ਹੋ ਗਏ ਤੁਹਾਡਾ ਪ੍ਰੋਗਰਾਮ ਦੇਖਦੇ ਨੂੰ ਕਿ ਨਾਸਿਰ ਜੀ ਦਾ ਤੇ ਕੋ ਤੁਹਾਡੇ ਜਿਹੜਾ ਬਾਬਾ ਫਕੀਰੇ ਨੂੰ ਖਿੱਚਦੇ ਨਾ ਤੁਸੀਂ। ਮੈਂ ਦਿੱਲੀੋਂ ਮੈਂ ਮੋਗੇ ਦਾ ਹੈਗਾ ਜੀ। ਆਪਣਾ ਨਾਮ ਕੀ ਹੈ ਜੀ? ਮੇਰਾ ਯਸ਼ਵੰਤ ਸ਼ਰਮਾ ਹੈ ਜੀ। ਅੱਛਾ ਜੀ। ਤੇ ਮੈਂ ਦਿੱਲੀੋਂ ਆਇਆ ਵਾਂ। ਪਿਛੋਕੜ ਮੇਰਾ ਪੰਜਾਬ ਹੀ ਹੈ ਤੇ ਜ਼ਿਲ੍ਹਾ ਮੋਗਾ ਤੇ ਪਿੰਡ ਭਿੰਡਰ ਕਪੂਰੇ। ਤੇ ਬਾਕੀ ਮੈਨੂੰ ਆਪਣੇ ਪੰਜਾਬੀਅਤ ਨਾਲ ਤੇ ਇੱਧਰ ਦੇ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀਆਂ ਜਿਹੜੀਆਂ ਹੁਣ ਤੁਹਾਡੇ ਥਰੂ ਸਾਨੂੰ ਗੱਲਾਂ ਪਤਾ ਚੱਲਦੀਆਂ, ਉਹਦੇ ਅਸੀਂ ਇੰਨੇ دیਵਾਨੇ ਹੋ ਚੁੱਕੇ ਆ ਨਾ, ਇੰਨੇ ਯਾਨੀ ਕਿ ਤੁਹਾਡੇ ਕਰਜ਼ਦਾਰ ਵੀ ਹੈਗੇ ਆ ਕਿ ਤੁਸੀਂ ਸਾਨੂੰ ਇੱਕ ਇੱਕ ਚੀਜ਼ ਦੀ ਰੂਹ ਪੱਟ ਕੇ ਦਿਖਾਈ ਹੈ ਕਿ ਜਿਹੜੇ ਲੋਕਾਂ ਦੇ ਵਿੱਚ ਸੀ ਨਾ ਦਰਿਆਤ ਭਾਵਨਾ ਜਿਹਦੀ ਜਿਹੜੀ ਮਾੜੀ ਮੋਟੀ ਪਈ ਹੁੰਦੀ ਹੈ ਉਹ ਤੁਸੀਂ ਕੱਢੀ ਜਾ ਰਹੇ ਹੋ, ਖਤਮ ਕਰੀ ਜਾ ਰਹੇ ਹੋ, ਨਿਚੋੜੀ ਜਾ ਰਹੇ ਹੋ, ਉਹਨੂੰ ਕੱਢੀ ਜਾ ਰਹੇ ਹੋ। ਉਹਦਾ ਨਤਾਰ ਕੇ ਉਹਦਾ ਗੰਦ ਸਾਰਾ ਨਿਕਲੀ ਜਾ ਰਿਹਾ ਹੈ। ਇੰਨੇ ਤੁਹਾਡੇ ਅਸੀਂ ਅਹਿਸਾਨਮੰਦ ਹਾਂ। ਇੱਕ ਸਾਵਲ ਧੰਮੀ ਜੀ ਹੈ ਸਾਡੇ ਉਧਰੋਂ ਚੱਲਦੇ ਨੇ ਤੇ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਜੀ, ਜਿੰਨੇ ਤੁਸੀਂ 3-4 ਵੀਰ ਲੱਗੇ ਹੋਏ ਹੋ। ਤੇ ਬਾਕੀ ਹਾਂਜੀ ਤੇ ਤੁਸੀਂ ਗੁਰੂ ਨਾਨਕ ਦੇਵ ਜੀ ਤੇ ਦੂਣਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਦੇ। ਤੁਸੀਂ ਆਓ ਦੱਸੋ, ਪੰਜਾਬੀ ਪੜ੍ਹੇ ਆ? ਹਾਂ ਪੜ੍ਹੇ ਆ, ਮੈਂ ਸਿੱਖ ਰਿਹਾ ਹੁਣ। ਪੰਜਾਬੀ ਸਿੱਖ ਰਿਹਾ ਜੀ ਮੈਂ ਹੁਣ। ਅੱਛਾ, ਮੇਰਾ ਕਹਿਣ ਦਾ ਮਤਲਬ ਮੈਂ ਕਿਤਾਬ ਲਿਖਾ ਰਹੀ ਆ, ਕਿਤਾਬ ਲਿਖੀ ਆ ਇੱਕ, ਮੈਂ ਲੈ ਕੇ ਆਇਆ ਨਾਲ। ਉਹ ਬੁੱਲੇ ਸ਼ਾਹ ਦੀਆਂ ਕਾਫੀਆਂ ਵਰਗੀ ਆ। ਉਹਦੇ 'ਚ ਗਜ਼ਲਾਂ ਲਿਖੀਆਂ, ਕਵਾਲੀਆਂ ਲਿਖੀਆਂ ਜਾਂ ਤੇ ਤੁਸੀਂ ਉਹ ਪੜ੍ਹਨ ਵਾਲੀ ਕਿਤਾਬ ਆ। ਮੈਂ ਲੈ ਕੇ ਆਉਂਗਾ ਇੱਥੇ ਉਹ ਤੈਨੂੰ ਦੇ ਕੇ ਜਾਣੀ ਆ, ਬਸ ਇੱਕੋ ਹੀ ਲੈ ਕੇ ਆਇਆ ਮੈਂ। ਅੱਛਾ ਜੀ। ਤੁਸੀਂ ਬਾਬੇ ਸਾਡਾ ਮੋਗਾ ਹੈ ਨਾ, ਮੋਗਾ ਤਾਂ ਐਵੇਂ ਚਾਹ ਜੋਗਾ ਹੀ ਹੈ। ਨਹੀਂ ਚਾਹ ਜੋਗੇ ਕਿਉਂ ਆ? ਮੋਗਾ ਚਾਹ ਜੋਗਾ ਇਹ ਕਿਹੜੀ ਗੱਲ ਕਰਦੇ? ਇਸ ਤਾਂ ਤੁੱਕਾ ਹੀ ਨਹੀਂ ਬਾਬਾ ਮੋਗੇ ਵਾਲੇ ਤੇ ਅੰਬ ਚੂਸਣ ਤੇ ਚਾਹ ਪੀਣ ਤੇ ਵਾਹ ਆਪਾਂ ਮਸ਼ਹੂਰ ਹੈਗੇ ਆ। ਉਹ ਨਾ ਬਣਾਈ ਵੀ ਆ, ਘਰ ਬਣਾਈ ਆ, ਪਰ ਅਸੀਂ ਉਹ ਚੀਜ਼ ਨਹੀਂ। ਬਾਬੇ ਫਕੀਰੀਆ ਦੀ ਤੁਸੀਂ ਗੱਲ ਕਰਦੇ? ਹਾਂਜੀ, ਬਾਬਾ ਫਕੀਰਾ ਜੀ ਦੇ ਅਸੀਂ ਚੁਟਕਲੇ ਤੇ ਸੁਣ ਕੇ ਗੱਲਾਂ ਉਹਨਾਂ ਦੀਆਂ ਲੁਧਿਆਣੇ ਦੀਆਂ ਤੇ ਜਿਹੜੀਆਂ ਉਹਨਾਂ ਦੀਆਂ ਚੰਗੀਆਂ ਗੱਲਾਂ ਦਵਾਈ ਵਾਲੀਆਂ ਵੀ ਬਾਹਰ ਦੀਆਂ ਜਾਣ ਤੋਂ ਪਹਿਲੇ ਦੀਆਂ, ਤੇ ਉਹ ਇੱਕ ਤੁਹਾਡੇ ਸਾਰੇ ਐਪੀਸੋਡ ਅਸੀਂ ਦੇਖੇ ਆ ਜੀ। ਬੜੇ ਤਹਿ ਦਿਲ ਸ਼ੁਕਰਗੁਜ਼ਾਰ ਆ ਜਿਹੜੀਆਂ ਤੁਸੀਂ ਸਾਨੂੰ ਇਹ ਚੀਜ਼ਾਂ ਦਿਖਾਉਂਦੇ ਹੋ, ਕਿਉਂਕਿ ਆਉਣ ਜਾਣ ਦਾ ਜਿਹੜਾ ਵੀਜ਼ਿਆਂ ਦਾ ਪ੍ਰੋਗਰਾਮ ਇਸ ਕਰਕੇ ਸਾਨੂੰ ਆ ਜਾ ਨਹੀਂ ਸਕਦੇ ਅਸੀਂ। ਤੇ ਸਾਡੀ ਬੜੀ ਦਿਲੋਂ ਤਮੰਨਾ ਸੀ ਇਸ ਵਾਰੀ ਪਹਿਲੀ ਵਾਰੀ ਤੁਹਾਡੀ, ਔਰ ਇਹ ਸਾਨੂੰ ਜਿਹੜਾ ਅਸੀਂ ਮੋਟੀਵੇਟ ਹੋਏ ਨਾ ਇੱਥੇ ਆਉਣ ਲਈ, ਬਾਬੇ ਦੇ ਦਰ ਤੇ ਆਉਣਾ ਸੀ ਮੱਥਾ ਟੇਕਣ, ਇਹ ਤੁਹਾਡੇ ਚੈਨਲਾਂ ਦੇ ਥਰੂ ਵੀ ਸਾਨੂੰ ਬਹੁਤ ਯਾਨੀ ਕਿ ਸਾਨੂੰ ਮਿਲਿਆ ਤੇ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਤੁਹਾਡੇ ਹਰ ਇੱਕ ਚੀਜ਼ ਲਈ ਤਾਬੇਦਾਰੀ ਸਾਡੀ ਵੀ ਬਹੁਤ ਅੱਛਾ ਲੱਗਿਆ। ਔਰ ਮੈਂ ਕੱਲ ਦਾ ਤੁਹਾਨੂੰ ਲੱਭਦਾ ਮੈਂ ਕਿਸਾਨਾ ਸਾਹਿਬ ਕਿਤੇ ਮਿਲਣ, ਮੇਰਾ ਨਾ ਕਿੱਥੇ ਸਾਡਾ ਦਿੱਲੀ ਵੀ ਯਾਰ ਹੈ, ਉਹਦਾ ਨਾਮ ਹੈ ਕਰਮਵੀਰ ਸਿੰਘ ਕਿਸਾਨਾ, ਉਹ ਹਰਿਆਣੇ ਦੇ ਹੈ। ਤੇ ਉਹਨੇ ਵਿਚਾਰੇ ਨੇ ਪੁੱਛਿਆ ਹਿੰਦੀ 'ਚ ਬੋਲ ਕੇ, ਕਹਿੰਦਾ ਅੱਛਾ वहाँ भी किसाना है गोत्र वाले? मैं कहा हाँ जी। मैं कहा आप भी किसान हो? मैं कहा हमारे वहाँ पे भी किसान है। तो जिवें मैनू भी नहीं पहले पता सी, जिवें अपने संधू चीमे ਦਿੱਲੀ ਦੇ ਵਿੱਚ ਬਹੁਤ ਸਾਰੇ ਗੁੱਜਰ ਹੈ ਜੀ, ਕਿਸਾਨੇ ਵੀ ਬਹੁਤ। ਹਾਂਜੀ ਹਾਂਜੀ। ਤੇ ਬਾਕੀ ਧੰਨਵਾਦ ਜੀ ਤੁਹਾਡਾ ਸਾਨੂੰ ਟਾਈਮ ਦੇਣ ਦਾ। ਤੇ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਜੀ। ਅੱਲਾਹ ਪਾਕ ਇਸੇ ਤਰ੍ਹਾਂ ਹੀ ਮਿਲਦੇ ਰਹੀਏ ਜੀ। ਧੰਨਵਾਦ, ਸ਼ੁਕਰੀਆ। शब्द मेरे खुद को शब्द मेरे Chakla Zim